ਵੀਅਰਸ ਵੈਲਕਮ ਬੈਕ ਟੂ ਨਿਊਜ਼ ਟੀਵੀ। ਫॉर ब्रेक ਤੋਂ ਬਾਅਦ ਬੇਸ ਰੇਸ਼ਮ ਸਿੰਘ ਜੀ ਨੇ ਆਪਣੇ ਸਵਾਲ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ। ਜੀਵੀ ਜੀ ਬ੍ਰੇਕ ਤੋਂ ਪਹਿਲਾਂ ਜਿਸ ਤਰ੍ਹਾਂ ਤੁਹਾਨੂੰ ਪੁੱਛਿਆ ਕਿ 26 ਜਨਵਰੀ ਜਿਸ ਨੂੰ ਕਿ ਭਾਵੇਂ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ, ਪਰ ਸਿੱਖਾਂ ਲਈ ਇਹ ਇੱਕ ਧੋਖਾ ਦਿਵਸ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਅਸੀਂ ਜਿਵੇਂ ਪਹਿਲਾਂ ਗੱਲ ਸ਼ੁਰੂ ਕੀਤੀ ਹੈ ਕਿ ਸਿੱਖਾਂ ਲਈ ਧੋਖਾ ਦਿਵਸ ਇਸ ਕਰਕੇ ਆ ਕਿ ਧੋਖਾ ਲਫ਼ਜ਼ ਜੀ ਉਦੋਂ ਯੂਜ਼ ਕਰਦੇ ਆ ਜਦੋਂ ਤੁਹਾਡੇ ਨਾਲ ਕੋਈ ਵਾਅਦਾ ਕਰੇ, ਕੋਈ ਤੁਹਾਡੇ ਨਾਲ ਪ੍ਰੋਮਿਸ ਕਰੇ ਤੇ ਬਾਅਦ ਵਿੱਚ ਬ੍ਰੇਕ ਕਰੇ, ਉਹਨੂੰ ਧੋਖਾ ਕਹਿੰਦੇ ਹਨ ਜੀ। ਸਿੱਖਾਂ ਨਾਲ ਆਜ਼ਾਦੀ ਤੋਂ ਪਹਿਲਾਂ ਬਹੁਤ ਸਾਰੇ ਵਾਅਦੇ ਕੀਤੇ ਗਏ, ਜਿਸ ਤਰ੍ਹਾਂ ਸਿੱਖਾਂ ਨੇ ਆਜ਼ਾਦੀ ਦਾ ਉਹ ਸੰਘਰਸ਼ ਲੜਿਆ ਹੈ। ਹਾਂਜੀ, ਜੇ 1931 ਦੀ ਗੱਲ ਕਰਦੇ ਆ ਜਾਂ ਉਸ ਤੋਂ ਬਾਅਦ ਦੀ ਗੱਲ ਕਰਦੇ ਆ ਜੀ, ਸਿੱਖਾਂ ਨੇ ਆਪਣੀਆਂ ਜਿਹੜੀਆਂ ਗੁਰਦੁਆਰਿਆਂ ਦੀ ਆਜ਼ਾਦੀ ਦੀ ਜਿਹੜੀ ਆ ਪ੍ਰਾਪਤੀਆਂ ਸੀਗੀਆਂ ਉਹਨਾਂ ਨੂੰ ਵੀ ਉਸ ਵੇਲੇ ਦੇ ਜਿਹੜੇ ਚਾਤਰ ਜਿਹੜੇ ਹਿੰਦੂ ਲੀਡਰ ਸੀਗੇ ਜੀ, ਉਹਨਾਂ ਨੇ ਇਹ ਕਹਿ ਕੇ ਸਿੱਖਾਂ ਨੂੰ ਵਡਿਆਇਆ ਕਿ ਜਿਹੜੀ ਹਿੰਦੁਸਤਾਨ ਦੀ ਵੀ ਆਜ਼ਾਦੀ ਜਿਹੜੀ ਇਹ ਪਹਿਲੀ ਜੰਗ ਜਿੱਤੀ ਗਈ ਹੈ। ਸੋ ਉਸ ਤੋਂ ਬਾਅਦ ਉਹਨਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਗਏ ਨਹਿਰੂ ਵੱਲੋਂ, ਗਾਂਧੀ ਵੱਲੋਂ, ਪਟੇਲ ਵੱਲੋਂ ਕਿ ਜਦੋਂ ਹਿੰਦੁਸਤਾਨ ਆਜ਼ਾਦ ਹੁੰਦਾ ਤੇ ਸਿੱਖ ਜਿਹੜੇ ਆ ਉਹ ਆਪਣੇ ਇੱਕ ਵੱਖਰੇ ਖਿੱਤੇ ਦੇ ਵਿੱਚ ਆਜ਼ਾਦੀ ਦਾ ਆਪਣਾ ਨਿੱਘ ਮਾਣ ਸਕਣਗੇ। ਹਾਂਜੀ, ਪਰ ਜਦੋਂ ਉਹ ਸਾਰਾ ਕੁਝ ਉਹਨਾਂ ਦੇ ਹੱਥ 'ਚ ਆ ਗਿਆ ਉਸ ਤੋਂ ਬਾਅਦ ਉਹਨਾਂ ਨੇ ਇਹ ਸਟੇਟਮੈਂਟਾਂ ਦੇਣੀਆਂ ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਆ ਜਾਂ ਉਹ ਹੁਣ ਜੀ ਸਮਾਂ ਬਦਲ ਗਿਆ ਤੇ ਇਹ ਗੱਲਾਂ ਜਿਹੜੀਆਂ ਇਹ ਸਿੱਖਾਂ। ਦੂਜੀ ਇਹ ਗੱਲ ਸੀ ਕਿ 26 ਜਨਵਰੀ 1950 ਨੂੰ ਜਿਹੜਾ ਵਿਧਾਨ ਜਿਹੜਾ ਉੱਤੇ ਹਿੰਦੁਸਤਾਨ ਨੂੰ ਦਿੱਤਾ ਗਿਆ ਹੈ ਜੀ, ਉਹਦੇ 'ਚ ਇਹ ਗੱਲ ਨੂੰ ਟੋਟਲੀ ਇਗਨੋਰ ਕਰਕੇ ਕਿ ਸਿੱਖ ਇੱਕ ਵੱਖਰੀ ਕੌਮ ਹੈ, ਸਿੱਖਾਂ ਦਾ ਆਪਣਾ ਵੱਖਰਾ ਧਰਮ ਆ, ਆਪਣੀ ਵੱਖਰੀ ਬੋਲੀ ਆ, ਵੱਖਰਾ ਕਿੱਤਾ ਹੈ, ਵੱਖਰਾ ਕਲਚਰ ਆ, ਹਰ ਇੱਕ ਚੀਜ਼ ਜਿਹੜੀ ਸਿੱਖਾਂ ਦੀ ਵੱਖਰੀ ਹੋਣ ਦੇ ਬਾਵਜੂਦ ਵੀ ਸਿੱਖਾਂ ਨੂੰ ਵੱਖਰੀ ਕੌਮ ਮੰਨਣ ਤੋਂ ਇਨਕਾਰ ਕੀਤਾ ਗਿਆ। ਹਾਂਜੀ, ਇੱਥੋਂ ਤੱਕ ਕਿ ਸਿੱਖਾਂ ਨੂੰ ਉਸ ਕਿੱਸਾਧਾਰੀ ਹਿੰਦੂ ਧਰਮ ਦੇ ਵਿੱਚ ਰੱਖ ਕੇ ਉਹਨਾਂ ਨੂੰ ਹਿੰਦੂਆਂ ਦੇ ਵਿੱਚ ਜਿਹੜਾ ਉਹ ਮਰਜ ਕਰ ਦਿੱਤਾ ਗਿਆ ਜੀ। ਹੁਣ ਅੱਜ ਦੀ ਤਰੀਕ 'ਚ ਵੀ ਦੇਖ ਲਓ ਕਿ ਤੁਸੀਂ ਜਿਹੜੇ ਜੈਨੀ ਆ ਉਹਨਾਂ ਨੂੰ ਤੇ ਵੱਖਰੀ ਕੌਮ ਮੰਨ ਲਿਆ ਗਿਆ, ਪਰ ਸਿੱਖਾਂ ਨੂੰ ਅਜੇ ਵੀ ਉਹ ਵੱਖਰੀ ਕੌਮ ਮੰਨਣ ਨੂੰ ਤਿਆਰ ਨਹੀਂ ਹੈਗੇ। ਹਾਂਜੀ, ਜਦੋਂ 26 ਜਨਵਰੀ 1950 ਨੂੰ ਇਹ ਵਿਧਾਨ ਲਾਗੂ ਹੋਇਆ, ਕਿਸੇ ਵੀ ਸਿੱਖ ਲੀਡਰ ਨੇ ਵਿਧਾਨ ਨੂੰ ਮੰਨਣ ਤੋਂ ਹਾਂ ਨਹੀਂ ਕੀਤੀ। ਜਿਹੜੇ ਸਾਡੇ 2 ਪਾਰਲੀਮੈਂਟ ਮੈਂਬਰ ਸੀਗੇ ਉਹਨਾਂ ਨੇ ਵੀ ਇਸ ਗੱਲ ਤੇ ਦਸਤਖਤ ਕਰਨ ਤੋਂ ਬਿਲਕੁਲ ਨਾ ਕਰਤੀ ਕਿ ਇਹ ਵਿਧਾਨ ਸਾਨੂੰ ਪ੍ਰਵਾਨ ਨਹੀਂ ਹੈ। ਹਾਂਜੀ, 1950 ਤੋਂ ਲੈ ਕੇ ਹੁਣ ਤੱਕ ਸਿੱਖਾਂ ਨੇ ਜਿੰਨੀਆਂ ਆਜ਼ਾਦੀ ਦੀ ਜਾਂ ਆਪਣੇ ਮੰਗਾਂ ਵਾਸਤੇ ਸੰਘਰਸ਼ ਕੀਤੇ ਆ ਜੀ, ਉਹਦੇ 'ਚ ਸਿੱਖਾਂ ਨੂੰ ਕੁੱਟ ਤੋਂ ਇਲਾਵਾ ਜਾਂ ਉਹਨਾਂ ਨੂੰ ਉਹਨਾਂ ਦੇ ਕਤਲ ਹੋਣ ਤੋਂ ਇਲਾਵਾ ਜਾਂ ਉਹਨਾਂ ਦੀ ਜਿਹੜੀ ਹੈ ਜੈਨੋਸਾਈਡ ਕਰਨ ਤੋਂ ਇਲਾਵਾ ਉਹਨਾਂ ਸਿੱਖਾਂ ਨੂੰ ਹੋਰ ਕੁਝ ਨਹੀਂ ਮਿਲਿਆ ਅੱਜ ਤੱਕ ਜੀ। ਬਿਲਕੁਲ ਜੀ। ਸੋ ਇਹ ਗੱਲ ਜਿਹੜੀ ਕਿ ਹਾਂ ਵੀ ਸਿੱਖਾਂ ਲਈ ਇੱਕ ਧੋਖਾ ਦਿਵਸ ਹੈ ਕਿ ਸਾਡੇ ਨਾਲ ਇੱਕ ਵਾਰੀ ਨਹੀਂ ਵਾਰ-ਵਾਰ ਧੋਖਾ ਕੀਤਾ ਗਿਆ। ਹਾਂਜੀ ਜੀ। ਸੋ ਅੱਜ ਵੀ ਜੇ ਅੱਜ ਦੀ ਤਰੀਕ 'ਚ ਵੀ ਅਸੀਂ ਲਾਈਏ ਤਾਂ ਅੱਜ ਵੀ ਸਿੱਖਾਂ ਨਾਲ ਉੱਥੇ ਪੈਸੇ ਧੋਖਾ ਹੋ ਰਿਹਾ ਹੈ। ਚਾਹੇ ਅੱਜ ਉੱਥੋਂ ਦੇ ਜਿਹੜੇ ਕਾਨੂੰਨ ਘਾੜੇ ਆ ਹਾਂਜੀ, ਜੇ ਅੱਜ ਉੱਥੇ ਹਿੰਦੁਸਤਾਨ ਦੇ ਵਿੱਚ ਇਹ ਗੱਲ ਜਿਹੜੀ ਹੈ ਜੇ ਕੋਈ ਬੰਦਾ ਕ੍ਰਾਈਮ ਕਰਦਾ ਉਹਦੇ ਵਾਸਤੇ ਬਾਕੀ ਜਿਹੜੀਆਂ ਮੈਜੋਰਟੀਜ਼ ਨੇ ਉਹਨਾਂ ਵਾਸਤੇ ਉਹ ਕਾਨੂੰਨ ਵੱਖਰਾ ਹੈ, ਸਿੱਖਾਂ ਵਾਸਤੇ ਉਹ ਕਾਨੂੰਨ ਵੱਖਰਾ ਹੈ ਜੀ। ਬਹੁਤ ਸਾਰੇ ਕੇਸ ਜਿਹੜੇ ਸਾਡੇ ਸਾਹਮਣੇ ਆ ਜਿਨ੍ਹਾਂ ਦੇ ਵਿੱਚ ਅੱਜ ਵੀ ਸਿੱਖਾਂ ਨਾਲ ਡਿਸਕ੍ਰਿਮੀਨੇਸ਼ਨ ਕੀਤੀ ਜਾਂਦੀ ਹੈ। ਔਰ ਉਹਦੇ 'ਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਕਾਨੂੰਨ ਹੈ, ਜੇ ਲੋਕੀ ਜਾਂ ਸਰਕਾਰਾਂ ਜਾਂ ਉੱਥੋਂ ਦੀ ਕੋਈ ਮੈਜੋਰਟੀ ਕਮਿਊਨਿਟੀ ਜਿਹੜੀ ਆ ਕੋਈ ਤੁਹਾਡੇ ਨਾਲ ਕੋਈ ਧੋਖਾ ਕਰਦੀ ਹੈ ਉਹ ਵੱਖਰੀ ਗੱਲ ਹੈ, ਪਰ ਸਾਡੇ ਨਾਲ ਤਾਂ ਕਾਨੂੰਨ ਘਾੜਿਆਂ ਨੇ ਤੇ ਕਾਨੂੰਨ ਲਾਗੂ ਕਰਨ ਵਾਲਿਆਂ ਨੇ ਧੋਖਾ ਕੀਤਾ ਹੈ। ਹਾਂਜੀ ਬਿਲਕੁਲ, ਔਰ ਅੱਜ ਵੀ ਕਰ ਰਹੇ ਨੇ। ਹਾਂਜੀ ਬਿਲਕੁਲ। ਤੇ ਵੀਰ ਜੀ ਹੁਣ ਅਸੀਂ ਜੀ ਹਾਂਜੀ ਜੀ ਵੀਰ ਜੀ ਹੁਣ ਅਸੀਂ ਬਾਕੀ ਸਿੱਖ ਮੁੱਦਿਆਂ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗੇ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪ੍ਰੋਫੈਸਰ ਭੁੱਲਰ ਜੀ ਦੇ ਕੇਸ ਵਿੱਚ ਬਾਦਲ ਦਲ ਤੇ ਅਕਾਲ ਤਖਤ ਦੇ ਜਥੇਦਾਰ ਵੱਲੋਂ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਦੇਖੋ ਜੀ, ਇਹ ਬਿਲਕੁਲ ਮੇਰੇ ਲਈ ਸਹੀ ਹੈ ਕਿ ਇਹ ਬਿਲਕੁਲ ਇਹ ਲੋਕ ਜਿਹੜੇ ਆ ਮਕਾਰ ਨੇ ਜੀ, ਇਹ ਧੋਖਾ ਕਰ ਰਹੇ ਨੇ ਕੌਮ ਨਾਲ। ਹਾਂਜੀ, ਉਹ ਵੀ ਪ੍ਰਕਾਸ਼ ਸਿੰਘ ਬਾਦਲ ਜਿਹਨੇ ਸੁਪਰੀਮ ਕੋਰਟ 'ਚ ਲਿਖ ਕੇ ਦਿੱਤਾ ਹੋਇਆ ਕਿ ਜੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕੀਤਾ ਜਾਂਦਾ ਜਾਂ ਇੱਥੋਂ ਤੱਕ ਕਿ ਉਹਨੂੰ ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚ ਟ੍ਰਾਂਸਫਰ ਕੀਤਾ ਜਾਂਦਾ ਜੀ, ਤਾਂ ਇੱਥੇ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਖਰਾਬ ਹੋ ਜਾਊਗੀ। ਹਾਂਜੀ, ਔਰ ਉਸੇ ਵਜ੍ਹਾ ਕਰਕੇ ਉਹ ਦਵਿੰਦਰਪਾਲ ਸਿੰਘ ਭੁੱਲਰ ਅੱਜ ਤੱਕ ਉੱਥੇ ਦਿੱਲੀ ਤਿਹਾੜ ਜੇਲ੍ਹ 'ਚ ਜਿਹੜਾ ਉਹ ਸਜ਼ਾ ਭੁਗਤ ਰਿਹਾ ਹੈ। ਬਿਲਕੁਲ। ਸੋ ਇਹ ਅਕਾਲ ਤਖਤ ਦੇ ਜਥੇਦਾਰ ਇਹਨੂੰ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਹੈ
ਫਾਂਸੀ ਦੀ ਸਜ਼ਾ ਅੱਜ ਉੱਥੋਂ ਦੀ ਸੁਪਰੀਮ ਕੋਰਟ ਦੇ ਆਰਡਰ ਨਾਲ ਜੇ ਉਹ ਉਮਰ ਕੈਦ ਦੇ ਵਿੱਚ ਉਹ ਤਬਦੀਲ ਕਰਨ ਦੀ ਗੱਲ ਕਰਦੇ ਆ ਜੀ ਤਾਂ ਅੱਜ ਇਹ ਇੱਕ ਦੂਜੇ ਦੇ ਮੂੰਹ 'ਚ ਲੱਡੂ ਪਾਉਂਦੇ ਆ। ਪਰ ਅੱਜ ਤੱਕ ਇਹਨਾਂ ਨੂੰ ਪੁੱਛਣ ਸਿੱਖ ਜੇ ਉੱਥੇ ਪੰਜਾਬ ਦੇ ਕਿ ਉਹਨਾਂ ਦੀ ਰਿਹਾਈ ਵਾਸਤੇ ਜਾਂ ਉਹਨਾਂ ਦੀ ਸਜ਼ਾ ਘੱਟ ਕਰਨ ਵਾਸਤੇ ਸਰਕਾਰ ਵੱਲੋਂ ਜਾਂ ਅਕਾਲ ਤਖਤ ਸਾਹਿਬ ਵੱਲੋਂ ਕਿਹੜਾ ਉਪਰਾਲਾ ਕੀਤਾ ਗਿਆ। ਜੀ ਬਿਲਕੁਲ। ਜੇ ਅਸੀਂ ਉਹਨਾਂ ਮੈਜੋਰਟੀ ਕਮਿਊਨਿਟੀ ਦੀ ਗੱਲ ਕਰਦੇ ਹਾਂ ਕਿ ਉਹਨਾਂ ਨੇ ਸਿੱਖਾਂ ਨਾਲ ਧੋਖਾ ਕੀਤਾ ਹੈ ਤੇ ਇਹ ਜਿਹੜੀ ਮਕਾਰ ਪਾਰਟੀ ਹੈ ਜਿਹੜੇ ਇਹ ਆਪਣੇ ਆਪ ਨੂੰ ਅਕਾਲੀ ਕਹਿੰਦੇ ਨੇ ਪਰ ਇਹ ਕਲੰਕ ਨੇ ਅਕਾਲੀਆਂ ਦੇ ਉੱਤੇ। ਹਾਂਜੀ। ਔਰ ਇਹਨਾਂ ਲੋਕਾਂ ਨੇ ਅੱਜ ਤੱਕ ਈਵਨ ਚਲੋ ਜੇ ਦਵਿੰਦਰਪਾਲ ਸਿੰਘ ਭੁੱਲਰ ਦੀ ਅੱਜ ਗੱਲ ਕਰਦੇ ਆ ਤੇ ਬਾਕੀ ਜਿਹੜੇ ਸਿੰਘ ਪਰੋਲ ਤੇ ਹੁਣ ਛੁੱਟ ਕੇ ਆਏ ਸੀਗੇ ਜੀ ਜਿਹਦੇ ਤੇ ਜਥੇਦਾਰ ਨੇ ਵੀ ਪ੍ਰੋਮਿਸ ਕੀਤਾ ਸੀ ਕੌਮ ਦੇ ਨਾਲ। ਹਾਂਜੀ। ਸਰਕਾਰਾਂ ਨੇ ਵੀ ਪ੍ਰੋਮਿਸ ਕੀਤਾ ਹੈ ਕੌਮ ਦੇ ਨਾਲ ਜੀ। ਤੇ ਜਿਹੜੇ ਸੰਤ ਸਮਾਜ ਦੇ ਲੀਡਰ ਆ ਉਹਨਾਂ ਨੇ ਵੀ ਪ੍ਰੋਮਿਸ ਕੀਤਾ ਹੈ ਕਿ ਇਹਨਾਂ ਨੂੰ ਵਾਪਸ ਜੇਲ੍ਹ ਨਹੀਂ ਭੇਜਿਆ ਜਾਊਗਾ ਕਿਉਂਕਿ ਪਰੋਲ ਦਾ ਤੇ ਜਿਹੜਾ ਰਿਲੀਜ਼ ਦਾ ਸਿਸਟਮ ਜਿਹੜਾ ਲੰਬਾ ਆ ਉਹਨੂੰ ਫੋਲੋ ਕਰਨ ਵਾਸਤੇ ਟਾਈਮ ਲੱਗੂਗਾ। ਇਸ ਕਰਕੇ ਇਹਨਾਂ ਨੂੰ ਪਰੋਲ ਤੇ ਰਿਹਾ ਕੀਤਾ ਜਾਂਦਾ ਜੀ। ਨਾ ਉਸ ਪਰੋਲ ਨੂੰ ਅੱਗੇ ਵਧਾਇਆ ਗਿਆ, ਨਾ ਉਹਦੇ ਬਾਰੇ ਕੋਈ ਐਫਰਟ ਕੀਤਾ ਗਿਆ, ਨਾ ਕੋਈ ਐਪਲੀਕੇਸ਼ਨ ਪਾਈ ਗਈ, ਨਾ ਕੋਈ ਵਕੀਲ ਕੀਤਾ ਗਿਆ, ਨਾ ਸਰਕਾਰ ਵੱਲੋਂ ਕੋਈ ਕਿਸੇ ਤਰ੍ਹਾਂ ਦਾ ਉਪਰਾਲਾ ਕੀਤਾ ਗਿਆ। ਹਾਂਜੀ। ਅੱਜ ਉਹ ਬੰਦੇ ਵਾਪਸ ਜੇਲ੍ਹਾਂ 'ਚ ਜਾ ਚੁੱਕੇ ਆ ਜੀ। ਜਿਹੜੀਆਂ ਜਥੇਬੰਦੀਆਂ ਨੇ ਉਹਦੇ 'ਚ ਇਹ ਗੱਲ ਦੀ ਪ੍ਰੋਮਿਸ ਜਾਂ ਕਮਿਟਮੈਂਟ ਕੀਤੀ ਸੀ ਕੌਮ ਦੇ ਨਾਲ ਜਾਂ ਉਹਨਾਂ ਪਰਿਵਾਰਾਂ ਦੇ ਨਾਲ ਕਿ ਅਸੀਂ ਜੋ ਵੀ ਮਰਜ਼ੀ ਹੋ ਜੇ ਅਸੀਂ ਇਹਨਾਂ ਨੂੰ ਵਾਪਸ ਜੇਲ੍ਹਾਂ 'ਚ ਨਹੀਂ ਜਾਣ ਦਿਆਂਗੇ। ਅੱਜ ਸਾਰੇ ਦੇ ਸਾਰੇ ਸੁੱਤੇ ਪਏ ਆ। ਬਿਲਕੁਲ। ਜਿੱਦਣ ਉਹਨਾਂ ਨੇ ਵਾਪਸ ਜਾਣਾ ਸੀ ਉਹਨਾਂ ਸਿੰਘਾਂ ਦੇ ਨਾਲ ਮੇਰੀ ਇੱਕ ਦਿਨ ਪਹਿਲਾਂ ਗੱਲ ਹੋਈ। ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਸਾਨੂੰ ਕੋਈ ਉੱਥੇ ਘਰੇ ਮਿਲਣ ਵੀ ਨਹੀਂ ਆਇਆ। ਉਹਨਾਂ ਦੀ ਮਜਬੂਰੀ ਇਹ ਸੀ ਕਿ ਉਹਨਾਂ ਤੇ ਪਾਬੰਦੀਆਂ ਇੰਨੀਆਂ ਸੀ ਉਹ ਘਰੋਂ ਬਾਹਰ ਨਹੀਂ ਸੀ ਜਾ ਸਕਦੇ। ਹਾਂਜੀ। ਔਰ ਉਹਨਾਂ ਦੇ ਪਰੋਲ ਤੋਂ ਬਾਅਦ ਕੋਈ ਜਥੇਦਾਰ, ਕੋਈ ਐਮਐਲਏ, ਕੋਈ ਐਮਪੀ ਜਾਂ ਹੋਰ ਕੋਈ ਪੰਥਕ ਜਥੇਬੰਦੀਆਂ ਦਾ ਕੋਈ ਬੰਦਾ ਉਹਨਾਂ ਨੂੰ ਮਿਲਣ ਗਿਆ ਹੋਵੇ। ਜੀ। ਇੱਥੋਂ ਤੱਕ 22 ਤਰੀਕ ਨੂੰ ਭਾਈ ਗੁਰਮੀਤ ਸਿੰਘ ਜੀ ਨਾਲ ਉਹਨਾਂ ਨੇ ਵਾਪਸ ਜਾਣਾ ਸੀ। ਉਹਨਾਂ ਨੇ ਇੰਨੀ ਗੱਲ ਜਿਹੜੀ ਆ ਉਹ ਆਪਣਾ ਗੁੱਸਾ ਜ਼ਾਹਰ ਕਰਨ ਵਾਸਤੇ, ਆਪਣਾ ਗਿਲਾ ਜ਼ਾਹਰ ਕਰਨ ਵਾਸਤੇ ਕਹੀ ਕਿ ਜੇ ਤੁਸੀਂ 28 ਦਿਨਾਂ 'ਚ ਮੈਨੂੰ ਮਿਲਣ ਨਹੀਂ ਆ ਸਕੇ ਤਾਂ ਘੱਟੋ ਘੱਟ ਅੱਜ ਮੈਨੂੰ ਜੇਲ੍ਹ ਦੇ ਦਰਵਾਜ਼ੇ ਤੱਕ ਹੀ ਛੱਡਿਓ। ਇੱਕ ਬਹੁਤ ਵੱਡੀ ਚਪੇੜ ਸੀ ਇੱਕ ਸਿੱਖਾਂ ਦੇ ਮੂੰਹ ਦੇ ਉੱਤੇ। ਜੀ ਬਿਲਕੁਲ ਵੀਰ ਜੀ। ਔਰ ਇਹਨਾਂ ਸਰਕਾਰਾਂ ਦੇ ਮੂੰਹ ਦੇ ਉੱਤੇ ਜਿਹੜੇ ਇਹ ਤਾਕਤਾਂ ਦੇ ਜਥੇਦਾਰ ਨੇ ਇਹ ਜਿੰਨੇ ਮਰਜ਼ੀ ਇੱਕ ਦੂਜੇ ਦੇ ਮੂੰਹ 'ਚ ਲੱਡੂ ਪਾ ਲੈਣ ਜੀ। ਜਿੰਨਾ ਇਹ ਧੋਖ ਮਾਰੇ ਨੇ ਇਸ ਵੇਲੇ ਕੌਮ ਨਾਲ ਸ਼ਾਇਦ ਹੀ ਕੋਈ ਹੋਰ ਜਿਹੜੀ ਜਥੇਬੰਦੀ ਜਾਂ ਕੋਈ ਹੋਰ ਜਿਹੜੀ ਸੰਪਰਦਾ ਇਹ ਕੌਮ ਨਾਲ ਕੁਮਾਰੀ ਹੋਵੇ। ਜੀ ਬਿਲਕੁਲ। ਅੱਜ ਜੋ ਕੁਛ ਸਿੱਖਾਂ ਨਾਲ ਹੋ ਰਿਹਾ ਹੈ ਹਾਂਜੀ ਅੱਜ ਕੋਈ ਬੰਦਾ ਕੋਈ ਸਿੱਖੀ ਦੇ ਖਿਲਾਫ ਗੱਲ ਕਰਦਾ, ਮਰਜ਼ਾਦਾ ਦੀ ਗੱਲ ਕਰਦਾ ਜਾਂ ਕੋਈ ਸਿੱਖਾਂ ਨਾਲ ਜਿਹੜਾ ਕੋਈ ਧੱਕਾ ਹੋ ਰਿਹਾ ਕੋਈ ਉਹਦੇ ਖਿਲਾਫ ਗੱਲ ਕਰਦਾ ਹੈ ਜੀ 5 ਮਿੰਟ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਜਾਰੀ ਹੋ ਜਾਂਦਾ ਹੈ। ਹਾਂਜੀ। ਪਟਨਾ ਸਾਹਿਬ ਦਾ ਜਿਹੜਾ ਆਪਣਾ ਜਿਹੜਾ ਗ੍ਰੰਥੀ ਆ ਉੱਥੇ ਜਿਹੜਾ ਜਥੇਦਾਰ ਹੈ ਜੀ ਉਹਨੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਜਿਹੜਾ ਖਲਲ ਕੀਤਾ ਹੈ ਜੀ ਉਹਦੇ ਨਾਲ ਨਾ ਕੌਮ ਦੀ ਕਿਸੇ ਪੰਥਕ ਜਥੇਬੰਦੀ ਦਾ ਕੋਈ ਬਿਆਨ ਆਇਆ, ਨਾ ਕਿਸੇ ਜਥੇਦਾਰ ਦਾ ਕੋਈ ਬਿਆਨ ਆਇਆ ਜੀ, ਨਾ ਕਿਸੇ ਸੰਤ ਸਮਾਜ ਨੇ ਕੋਈ ਆਪਣਾ ਕੋਈ ਐਕਸ਼ਨ ਲਿਆ। ਉੱਥੇ ਕਮੇਟੀਆਂ ਬਣਾ ਕੇ ਭੇਜ ਦਿੱਤੀਆਂ। ਕਮੇਟੀਆਂ ਨੇ ਕੀ ਆ ਕੇ ਰਿਪੋਰਟ ਦਿੱਤੀ ਹੈ ਉਹ ਕਿਸੇ ਵੀ ਬੰਦੇ ਨੂੰ ਜਿਨ੍ਹਾਂ ਨੇ ਜਨਤਕ ਨਹੀਂ ਕੀਤੀ ਉਹ ਕੋਈ ਗੱਲ ਮੀਡੀਆ 'ਚ ਨਹੀਂ ਆਈ ਕਿ ਭਾਈ ਆਉਣ ਵਾਲੇ ਸਮੇਂ 'ਚ ਜਿਹੜੇ ਸਾਡੇ ਤਖਤਾਂ ਦੇ ਜਥੇਦਾਰ ਹੈ ਜਾਂ ਸਾਡੀ ਸਰਕਾਰ ਹੈ ਉਹਦੇ ਤੇ ਕੀ ਐਕਸ਼ਨ ਲਏਗੀ। ਪੂਰੀ ਦੁਨੀਆ ਦੇ ਉੱਤੇ ਨੇ ਸਿੱਖਾਂ ਦਾ ਅਕਸ ਖਰਾਬ ਕੀਤਾ ਹੈ। ਅਸੀਂ ਰੌਲੀ ਪਾਉਂਦੇ ਰਹਿ ਗਏ ਕਿ ਹੁਣ ਤੱਕ ਕਿ ਫਰਾਂਸ ਦੇ ਵਿੱਚ ਸਿੱਖਾਂ ਨੂੰ ਪੱਗ ਨਹੀਂ ਬੰਨਣ ਦਿੱਤੀ ਜਾਂਦੀ। ਸਿੱਖ ਪੱਗ ਬੰਨ ਕੇ ਦਸਤਾਰ ਸਜਾ ਕੇ ਉਹ ਕਚਹਿਰੀ 'ਚ ਨਹੀਂ ਜਾ ਸਕਦਾ, ਉਹ ਕਿਸੇ ਹੋਰ ਪਬਲਿਕ ਪਲੇਸ ਤੇ ਆਪਣਾ ਕੰਮ ਨਹੀਂ ਕਰ ਸਕਦਾ। ਪਰ ਇਹਨਾਂ ਨੇ ਜਥੇਦਾਰਾਂ ਦੀਆਂ ਪੱਗਾਂ ਲਾ ਕੇ ਜਾਂ ਜਥੇਦਾਰਾਂ ਨੇ ਆਪਣੀਆਂ ਪੱਗਾਂ ਲਵਾ ਕੇ ਇਹ ਦੁਨੀਆ ਨੂੰ ਸਾਬਤ ਕਰ ਦਿੱਤਾ ਕਿ ਪੱਗ ਦੀ ਸਾਡੀ ਕੀ ਕੀਮਤ ਹੈਗੀ ਸਿੱਖਾਂ ਦੇ ਵਿੱਚ। ਬਿਲਕੁਲ ਵੀਰ ਜੀ ਬਿਲਕੁਲ। ਸੋ ਇਹਨਾਂ ਨੇ ਇੰਨੇ ਕੁ ਕੰਡੇ ਬੀਜ ਦਿੱਤੇ ਆ। ਇਹ ਹੁਣ ਲੋਕਾਂ ਦਾ ਕਿਉਂਕਿ ਵੋਟਾਂ ਅੱਗੇ ਆ ਰਹੀਆਂ ਲੋਕਾਂ ਨੂੰ ਭਰਮਾਉਣ ਵਾਸਤੇ ਇਹਨਾਂ ਦੇ ਵਿੱਚ ਜੇ ਦਵਿੰਦਰਪਾਲ ਸਿੰਘ ਦੀ ਜਿਹੜੀ ਉਹਨਾਂ ਦੀ ਜਿਹੜੀ ਸਜ਼ਾ ਘੱਟ ਹੋਣ ਦੇ ਵਿੱਚ ਨਾ ਕਿਸੇ ਜਥੇਦਾਰ ਦਾ ਕੋਈ ਰੋਲ ਹੈ ਨਾ ਕੋਈ ਸ਼੍ਰੋਮਣੀ ਕਮੇਟੀ ਦਾ ਰੋਲ ਹੈ। ਝੂਠ ਵੱਢ ਰਹੇ ਨੇ ਵੀ ਅਸੀਂ ਉੱਥੇ ਫਲਾਣੀ ਜਗ੍ਹਾ ਐਪਲੀਕੇਸ਼ਨ ਭਾਈ ਹੋਈ ਸੀ ਸਾਡਾ ਵਕੀਲ ਫੋਲੋ ਕਰ ਰਿਹਾ ਸੀ। ਬਿਲਕੁਲ ਜੀ ਜੀ ਵੀਰ ਜੀ ਸਰਾਸਰ ਗੁੰਮਰਾਹ ਕਰਨ ਵਾਲੀਆਂ ਗੱਲਾਂ ਨੇ। ਇਹ ਉੱਥੋਂ ਹਿੰਦੁਸਤਾਨ ਦੀ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਲਿਆ ਉਸ ਫੈਸਲੇ ਦੇ ਅੰਡਰ ਜਿਹੜੀ ਉਹਨਾਂ ਨੂੰ ਕੋਈ ਨਾ ਕੋਈ ਰਾਹਤ ਮਿਲੀ ਹੈ। ਸੋ ਇਹ ਗੱਲ ਜਿਹੜੀ ਆ ਇਹ ਕੌਮ ਲਈ ਚੰਗੀ ਖੁਸ਼ੀ ਦੀ ਗੱਲ ਵੀ ਹੈ ਕਿ ਚਲੋ ਕੁਛ ਨਾ ਕੁਛ ਉਮੀਦ ਵੱਝੀ ਹੈ ਸਿੱਖ ਕੌਮ ਨੂੰ ਤੇ ਕੋਈ ਨਾ ਕੋਈ ਉਹਨਾਂ ਨੂੰ ਰਿਲੀਫ ਮਿਲੂਗੀ। ਪਰ ਇਹਨਾਂ ਦੇ ਵੱਲ ਜੇ ਆਪਾਂ ਗੱਲ ਕਰੀਏ ਕਿ ਇਹਨਾਂ ਨੇ ਕੋਈ ਐਫਰਟ ਕੀਤੀ ਹੈ ਇਹ ਨਿਰਾ ਝੂਠ ਹੋਊਗਾ। ਜੀ ਬਿਲਕੁਲ ਵੀਰ ਜੀ
ਵੀਰ ਜੀ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਸਾਡੀਆਂ ਬਾਹਰ ਦੀਆਂ ਸੰਗਤਾਂ ਦੇ ਨਾਲ, ਪੰਜਾਬ ਦੀਆਂ ਸੰਗਤਾਂ ਦੇ ਨਾਲ। ਤੇ ਮੈਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਣੀ ਹੈ। ਸਮੇਂ-ਸਮੇਂ ਇਸੇ ਤਰ੍ਹਾਂ ਅਸੀਂ ਤੁਹਾਨੂੰ ਫਿਰ ਤੋਂ ਸਿੱਖ ਸੰਗਤਾਂ ਦੇ ਰੂਬਰੂ ਕਰਵਾਉਂਦੇ ਰਹਾਂਗੇ, ਪਰ ਤਦ ਤੱਕ ਲਈ ਮੈਂ ਇਜਾਜ਼ਤ ਲੈਣੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਤੇ ਤੁਹਾਡੀ ਟੀਮ ਦਾ, ਸਮੂਹ ਚੈਨਲ ਦਾ। ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ, ਸ਼ੁਕਰੀਆ ਵੀਰ ਜੀ। ਤੇ ਵੀਅਰਸ ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।